With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤਾਂ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ TV 84 ਦੇ ਨਾਲ। ਵਿਊਅਰਸ, ਅੱਜ 8 ਮਾਰਚ ਦਾ ਦਿਨ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇੰਟਰਨੈਸ਼ਨਲ ਵੂਮਨ ਡੇ ਵਜੋਂ ਔਰਤਾਂ ਦੀਆਂ ਇਕਨੋਮਿਕ, ਪੋਲੀਟੀਕਲ ਅਤੇ ਸੋਸ਼ਲ ਅਚੀਵਮੈਂਟਸ ਵਾਸਤੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅੱਜ ਫੇਸਬੁੱਕ, ਟਵਿੱਟਰ, ਨਿਊਜ਼ਪੇਪਰ ਅਤੇ ਹੋਰ ਸੋਸ਼ਲ ਮੀਡੀਆ ਐਪਸ ਇੰਟਰਨੈਸ਼ਨਲ ਵੂਮਨ ਡੇ ਦੀਆਂ ਪੋਸਟ ਨਾਲ ਭਰੀਆਂ ਪਈਆਂ ਹਨ। ਈਵਨ ਭਾਰਤ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੰਟਰਨੈਸ਼ਨਲ ਵੂਮਨ ਡੇ ਪਾਰਲੀਮੈਂਟ ਤੋਂ ਲੈ ਕੇ ਗਲੀਆਂ ਤੱਕ ਮਨਾਇਆ ਗਿਆ। ਇਸ ਸਮਾਗਮ ਮੌਕੇ ਸਿਆਸੀ ਲੀਡਰਾਂ ਅਤੇ ਔਰਤਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਭਾਰਤ ਦੇ ਵਿੱਚ ਔਰਤਾਂ ਉੱਪਰ ਤਸ਼ੱਦਦ ਸੰਬੰਧੀ ਲੰਬੇ ਭਾਸ਼ਣ ਵੀ ਦਿੱਤੇ। ਪਰ ਫਿਰ ਵੀ ਇੰਨੇ ਭਾਸ਼ਣਾਂ ਦੇ ਬਾਵਜੂਦ ਉਸ ਦਿੱਲੀ ਦੇ ਵਿੱਚ ਸਭ ਤੋਂ ਜ਼ਿਆਦਾ ਤਸ਼ੱਦਦ, ਛੇੜਛਾੜ, ਰੇਪ ਦੀਆਂ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਹਨ, ਕਿਉਂਕਿ ਭਾਰਤ ਸਮਾਜ ਨੇ ਔਰਤਾਂ ਨੂੰ ਬਲਹੀਨ ਅਤੇ ਅਬਲਾ ਕਹਿਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਪਰ ਵਿਊਅਰਸ, 15ਵੀਂ ਸਦੀ ਦੇ ਵਿੱਚ ਸਿੱਖ ਧਰਮ ਦੇ ਮੋਢੀ ਰਹਿਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਦੀ ਦੁਰਦਸ਼ਾ ਨੂੰ ਭਾਪਦਿਆਂ ਹੋਇਆਂ ਉਹਨਾਂ ਦੇ ਹੱਕ ਦੇ ਵਿੱਚ ਪਹਿਲੀ ਅਤੇ ਜ਼ੋਰਦਾਰ ਆਵਾਜ਼ ਉਠਾਈ। ਔਰਤਾਂ ਉੱਤੇ ਹੋ ਰਹੇ ਜ਼ੁਲਮਾਂ ਨੂੰ ਵੇਖਦੇ ਹੋਏ ਉਹਨਾਂ ਦਾ ਦਿਲ ਪਸੀਜ ਉੱਠਿਆ ਅਤੇ ਉਹਨਾਂ ਨੇ ਐਲਾਨ ਕੀਤਾ ਕਿ ਔਰਤ ਮਰਦ ਦੀ ਗੁਲਾਮ ਨਹੀਂ, ਸਗੋਂ ਉਸ ਤੋਂ ਵੀ ਮਹਾਨ ਹੈ, ਉਹ ਨੀਚ ਨਹੀਂ ਹੈ। ਸੋ ਵਿਊਅਰਸ, ਅੱਜ ਅਸੀਂ ਇਸ ਇੰਟਰਨੈਸ਼ਨਲ ਡੇ ਤੇ ਭਾਰਤ ਸਮਾਜ ਅਤੇ ਸਿੱਖ ਟੀਚਿੰਗ ਨੂੰ ਪਰਖਾਂਗੇ ਅਤੇ ਇਸ ਟੌਪਿਕ ਤੇ ਅਸੀਂ ਵਿਸ਼ੇਸ਼ ਗੱਲਬਾਤ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਜੀ ਨਾਲ, ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭੈਣ ਜੀ, ਸਭ ਤੋਂ ਪਹਿਲਾਂ ਤਾਂ ਅੱਜ ਇਸ ਇੰਟਰਨੈਸ਼ਨਲ ਵੂਮਨ ਡੇ ਦੇ ਮੌਕੇ ਤੁਸੀਂ ਸਾਡੇ ਦਰਸ਼ਕਾਂ ਨੂੰ ਅਤੇ ਖਾਸ ਕਰਕੇ ਔਰਤਾਂ ਨੂੰ ਕੀ ਕਹਿਣਾ ਚਾਹੋਗੇ? ਸਿੱਖ ਬੀਬੀਆਂ ਨੂੰ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜਾ ਇੱਕ ਵਿਸ਼ੇਸ਼ ਦਿਨ
ਸਿੱਖ ਵੂਮਨ ਡੇ ਹੈਗਾ ਜੀ ਉਹ ਸਾਡੇ ਵਾਸਤੇ ਬਹੁਤੀ ਮਹੱਤਤਾ ਨਹੀਂ ਰੱਖਦਾ ਜੀ, ਕਿਉਂਕਿ ਇੱਕ ਦਿਨ ਔਰਤਾਂ ਦੀ ਹਾਈਲਾਈਟ ਕਰਨ ਦੇ ਲਈ ਉਹਨਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਵੈਸੇ ਇੱਕ ਔਰਤ ਦੀ ਇੰਨੀ ਅਹਿਮੀਅਤ ਨਾ ਹੋਵੇ। ਓਕੇ, ਸਾਨੂੰ ਤਾਂ ਗੁਰੂਆਂ ਨੇ ਬਰਾਬਰ ਦਾ ਅਹੁਦਾ ਦਿੱਤਾ ਹੋਇਆ ਤੇ ਸਾਨੂੰ ਇੱਕ ਦਿਨ ਲੈਣ ਦੀ ਕੀ ਜ਼ਰੂਰਤ ਹੈ ਕਿ ਜੀ ਅਸੀਂ ਇੱਕ ਵੂਮਨਸ ਡੇ ਮਨਾ ਰਹੇ ਹਾਂ ਇੱਕ ਦਿਨ ਲੈ ਕੇ ਜੀ। ਤੇ ਇਹ ਇੱਕ ਵੈਸਟ ਤੋਂ ਚੱਲਿਆ ਹੋਇਆ ਥਾਟ ਹੈ ਜਿਹੜਾ ਕਿ ਇੱਥੇ ਸਾਡੇ ਕੋਲ ਇੱਥੇ ਵੀ ਪਹੁੰਚ ਗਿਆ, ਪਰ ਮੈਂ ਨਿੱਜੀ ਤੌਰ ਤੇ ਸਮਝਦੀ ਹਾਂ ਕਿ ਇਹ ਬੜਾ ਫਜ਼ੂਲ ਦੀ ਗੱਲ ਹੈ। ਓਕੇ, ਸੋ ਭੈਣ ਜੀ ਫਿਰ ਅਸੀਂ ਸਿੱਖ ਹਿਸਟਰੀ ਦੇ ਵਿੱਚ ਔਰਤਾਂ ਦੀ ਅਹਿਮੀਅਤ ਬਾਰੇ ਵੀ ਗੱਲਬਾਤ ਕਰਨਾ ਚਾਹਾਂਗੇ। ਐਟਲੀਸਟ ਆਈ ਨੋ ਕਿ ਬਰਾਬਰ ਦੇ ਹੱਕ ਨੇ, ਸੋ ਉਹਨਾਂ ਹੱਕਾਂ ਬਾਰੇ ਅਸੀਂ ਗੱਲਬਾਤ ਕਰਨਾ ਚਾਹਾਂਗੇ ਜਿਸ ਤਰ੍ਹਾਂ ਸਿੱਖ ਹਿਸਟਰੀ ਦੇ ਵਿੱਚ ਕਿੰਨੀਆਂ ਹੀ ਮਹਾਨ ਬੀਬੀਆਂ ਹੋਈਆਂ ਨੇ ਜਿਨ੍ਹਾਂ ਨੇ ਧਾਰਮਿਕ, ਸਿਆਸੀ ਅਤੇ ਸਮਾਜਿਕ ਤੇ ਰਾਜਨੀਤਿਕ ਖੇਤਰ ਦੇ ਵਿੱਚ ਹਿੱਸਾ ਪਾਇਆ ਹੈ। ਤੁਸੀਂ ਸਿੱਖ ਧਰਮ ਦੀ ਟੀਚਿੰਗ ਅਤੇ ਇਹਨਾਂ ਬੀਬੀਆਂ ਦੀ ਸ਼ਖਸੀਅਤ ਬਾਰੇ ਸਾਡੇ ਦਰਸ਼ਕਾਂ ਨੂੰ ਵੇਰਵੇ ਸਹਿਤ ਜਾਣਕਾਰੀ ਦਿਓ। ਸਿੱਖਾਂ ਦੀ ਬੜੀ ਵੱਡੀ ਟ੍ਰੈਜੇਡੀ ਹੈ ਕਿ ਜਿਹੜਾ ਸਿੱਖ ਇਸਤਰੀਆਂ ਦਾ ਇਤਿਹਾਸ ਦੇ ਵਿੱਚ ਰੋਲ ਰਿਹਾ ਜੀ ਉਹਦੀ ਬਹੁਤ ਜ਼ਿਆਦਾ ਸਾਨੂੰ ਕਿਤੇ ਰੈਫਰੈਂਸ ਮਿਲਦੀ ਨਹੀਂ ਹੈ। ਓਕੇ, ਜੇ ਕੋਈ ਨੇ ਕੰਮ ਕੀਤਾ ਹੋਇਆ ਉਹ ਜ਼ਿਆਦਾਤਰ ਗੁਰੂ ਮਹਿਲਾਂ ਤੇ ਕੀਤਾ ਹੋਇਆ ਜੀ, ਜਾਂ ਤਾਂ ਗੁਰੂਆਂ ਦੀਆਂ ਬੱਚੀਆਂ ਜਾਂ ਗੁਰੂ ਮਹਿਲ ਜਾਂ ਉਸ ਤੋਂ ਬਾਅਦ ਜਿਹੜਾ ਮਿਡੀਵੀਅਲ 18ਵੀਂ ਸਦੀ ਦਾ ਪੀਰੀਅਡ ਆਉਂਦਾ ਹੈ ਉਹਦੇ ਵਿੱਚ ਕਿਤੇ ਸਾਨੂੰ ਇਹ ਦਿਸਦਾ ਹੈਗਾ ਕਿ ਸਿੱਖ ਧਰਮ ਦੇ ਵਿੱਚ ਜੋ ਸਿਧਾਂਤਕ ਤੌਰ ਤੇ ਸਾਡਾ ਸਥਾਨ ਸੀ ਉਹ ਸਾਡਾ ਸਥਾਨ ਬਦਲਣਾ ਸ਼ੁਰੂ ਹੋ ਗਿਆ ਤੇ ਜਿਸ ਦਲਦਲ ਦੇ ਵਿੱਚੋਂ ਸਾਨੂੰ ਗੁਰੂ ਸਾਹਿਬਾਨ ਨੇ ਕੱਢਣਾ ਸ਼ੁਰੂ ਕੀਤਾ ਸੀ ਉਹ ਪ੍ਰਭਾਵ ਦੁਬਾਰਾ ਦਿਖਣੇ ਸ਼ੁਰੂ ਹੋ ਗਏ। ਓਕੇ, ਉਸ ਤੋਂ ਬਾਅਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਆਇਆ ਉਹਦੇ ਵਿੱਚ ਵੀ ਇੱਕ ਦੋ ਵਿਰਲੀਆਂ ਬੀਬੀਆਂ ਤੋਂ ਇਲਾਵਾ ਬਹੁਤ ਜ਼ਿਆਦਾ ਦੀ ਗਿਣਤੀ ਸਾਨੂੰ ਨਹੀਂ ਸਾਹਮਣੇ ਆਉਂਦੀ, ਪਰ ਬੀਬੀਆਂ ਦਾ ਰੋਲ ਬਹੁਤ ਸਿਗਨੀਫੀਕੈਂਟ ਹੈ ਕਿਉਂਕਿ ਤੁਸੀਂ ਦੇਖੋ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਜੀ ਔਰ ਉਹਨਾਂ ਦੇ ਵਿੱਚ ਰੂਹਾਨੀ ਜੋਤ ਪਹਿਚਾਨਣ ਵਾਲੀ ਉਹਨਾਂ ਦੀ ਭੈਣ ਬੇਬੇ ਨਾਨਕੀ ਇੱਕ ਇਸਤਰੀ ਸੀ। ਬਿਲਕੁਲ ਜੀ। ਜੇ ਲੰਗਰ ਦੀ ਪ੍ਰਥਾ ਸ਼ੁਰੂ ਹੋਈ ਸਿੱਖ ਧਰਮ ਦੇ ਵਿੱਚ ਉਹ ਸ਼ੁਰੂ ਕਰਨ ਵਾਲੀ ਮਾਤਾ ਖੀਵੀ ਜੀ ਸੀ ਜੀ। ਜੇ ਤੀਜੇ ਪਾਤਸ਼ਾਹ ਵੱਲ ਦੇਖੀਏ ਤੇ ਉਹਨਾਂ ਨੇ ਤਾਂ ਬਹੁਤ ਕਲੀਅਰਲੀ ਜਿਹੜੀਆਂ 22 ਮੰਜੀਆਂ ਸਥਾਪਿਤ ਕੀਤੀਆਂ ਸੀ ਜਿਹੜੇ ਕਿ ਟੀਚਿੰਗ ਸੈਂਟਰ ਹੈਗੇ ਸੀ ਸਿੱਖੀ ਦੇ। ਉਹਨਾਂ 22 ਮੰਜੀਆਂ ਦੇ ਵਿੱਚੋਂ 4 ਮੰਜੀਆਂ ਦੀ ਜ਼ਿੰਮੇਵਾਰੀ ਔਰਤਾਂ ਨੂੰ ਦਿੱਤੀ ਸੀ। ਓਕੇ, ਔਰ ਸਭ ਤੋਂ ਜ਼ਿਆਦਾ ਜਿਹੜੀ ਸੋਸ਼ਲ ਚੇਂਜ ਦੀ ਗੱਲ ਹੋਈ ਹੈ ਉਹ ਗੁਰੂ ਅਮਰਦਾਸ ਜੀ ਵੇਲੇ ਹੋਈ ਹੈ ਕਿਉਂਕਿ ਉਹਨਾਂ ਨੇ ਬੜੀ ਸਪੈਸੀਫਿਕਲੀ ਪਰਦੇ ਤੋਂ ਮਨਾ ਕੀਤਾ, ਉਹਨਾਂ ਨੇ ਸਤੀ ਤੋਂ ਮਨਾ ਕੀਤਾ, ਜਿਹੜੀ ਵਿਡੋ ਰੀਮੈਰਿਜ ਦੀ ਗੱਲ ਕੀਤੀ। ਸੋ ਇਹ ਬੜੀ ਉਸ ਸਮਾਜ ਦੇ ਵਿੱਚ ਕ੍ਰਾਂਤੀਕਾਰੀ ਗੱਲਾਂ ਸੀ। ਓਕੇ, ਉਸ ਤੋਂ ਬਾਅਦ ਬੀਬੀ ਰੂਪ ਕੌਰ ਦਾ ਜ਼ਿਕਰ ਆਉਂਦਾ ਹੈ ਜਿਹੜੀ ਕਿ ਜਿਹਨੂੰ ਕਿ ਅਸੀਂ ਫਰਸਟ ਐਡੀਟਰ ਕਹਿ ਸਕਦੇ ਆ, ਸਿੱਖ ਐਡੀਟਰ ਕਹਿ ਸਕਦੇ ਆ ਜੀ। ਤੇ ਇਸ ਤਰ੍ਹਾਂ ਮਾਤਾ ਗੁਜਰੀ ਜੀ ਦਾ ਸਾਰੀ ਦੁਨੀਆ ਨੂੰ ਪਤਾ ਹੀ ਹੈ ਜਿੰਨਾ ਉਹਨਾਂ ਦਾ ਵੱਡਾ ਰੋਲ ਰਿਹਾ ਹੈਗਾ। ਹਾਂਜੀ, ਗੁਰੂ ਮਹਿਲਾਂ ਤੋਂ ਬਾਅਦ 10ਵੇਂ ਪਾਤਸ਼ਾਹ ਦਾ, ਗੁਰੂ ਗੋਬਿੰਦ ਸਿੰਘ ਜੀ ਦਾ, ਮਾਤਾ ਸੁੰਦਰੀ ਦਾ, ਮਾਤਾ ਸਾਹਿਬ ਕੌਰ ਦਾ, ਉਸ ਤੋਂ ਬਾਅਦ ਮਾਈ ਭਾਗੋ ਦਾ। ਸੋ ਹਰ ਜਿਹੜਾ ਇੱਕ ਕ੍ਰੂਸ਼ੀਅਲ ਮੋੜ ਆਇਆ ਸਿੱਖ ਇਤਿਹਾਸ ਦੇ ਵਿੱਚ, ਉਸ ਕ੍ਰੂਸ਼ੀਅਲ ਮੋੜ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਇਸਤਰੀ ਦਾ ਬਹੁਤ ਅਹਿਮ ਯੋਗਦਾਨ ਹੈ। ਬਿਲਕੁਲ। ਹੁਣ ਜਿਹੜੀ ਮੈਂ ਪਹਿਲੇ ਗੱਲ ਕਰ ਰਹੀ ਸੀ ਕਿ ਮਿਡੀਵੀਅਲ ਟਾਈਮ ਮਤਲਬ 18ਵੀਂ ਸਦੀ ਦੇ ਵਿੱਚ ਕੋਈ ਸਾਨੂੰ ਬਹੁਤਾ ਇਤਿਹਾਸ ਮਿਲਦਾ ਨਹੀਂ ਬੀਬੀਆਂ ਦਾ। ਔਰ ਤੁਸੀਂ ਦੇਖੋ ਇਹ ਉਹ ਟਾਈਮ ਸੀ ਜਦੋਂ ਬਾਹਰਲੇ ਹਮਲਾਵਰ ਆ ਕੇ ਤੇ ਹਿੰਦੁਸਤਾਨ ਤੇ ਹਮਲਾ ਕਰਦੇ ਸੀ। ਪੰਜਾਬ ਦੀ ਧਰਤੀ ਤੇ ਉੱਪਰ ਇਹ ਲੜਾਈਆਂ ਹੁੰਦੀਆਂ ਰਹੀਆਂ ਔਰ ਜਿੱਥੇ ਸਿੱਖਾਂ ਦੇ ਸਿਰਾਂ ਦਾ ਮੁੱਲ ਸੀ ਉੱਥੇ ਅਸੀਂ ਉਸ ਇਤਿਹਾਸ ਬਾਰੇ ਵੀ ਜਾਣਦੇ ਆ ਕਿ ਇਸ ਕੌਮ ਨੂੰ ਕ੍ਰਸ਼ ਕਰਨ ਵਾਸਤੇ, ਇਸ ਕੌਮ ਦੀਆਂ ਇਸਤਰੀਆਂ ਨੂੰ ਕ੍ਰਸ਼ ਕਰਨ ਵਾਸਤੇ ਬਾਹਰਲੇ ਜਿਹੜੇ ਹਮਲਾਵਰ ਸੀ ਉਹਨਾਂ ਨੇ ਬੀਬੀਆਂ ਦੇ ਬੱਚਿਆਂ ਨੂੰ ਉਹਨਾਂ ਦੀ ਝੋਲੀਆਂ ਚੋਂ ਕੱਢ ਕੇ ਉਹਨਾਂ ਦੇ ਟੋਟੇ ਟੋਟੇ ਕਰਕੇ ਔਰ ਉਹਨਾਂ ਟੋਟਿਆਂ ਤੇ ਹਾਰ ਬਣਾ ਕੇ ਉਹਨਾਂ ਬੀਬੀਆਂ ਦੇ ਗਲਾਂ ਵਿੱਚ ਪਾਏ। ਔਰ ਤੁਸੀਂ ਸਿੱਧਕ ਦੇਖੋ ਉਹਨਾਂ ਬੀਬੀਆਂ ਦਾ ਕਿ ਉਹਨਾਂ ਨੇ ਸਿੱਖੀ ਨਹੀਂ ਛੱਡੀ ਤੇ ਇਹ
ਇਸ ਤੋਂ ਮੈਂ ਸਮਝਦੀ ਹਾਂ ਐਕਸਟ੍ਰੀਮ ਟੌਰਚਰ ਨਹੀਂ ਹੋ ਸਕਦਾ ਕਿ ਆਪਣੇ ਬੱਚੇ ਦੇ ਟੋਟੇ ਤੇ ਆਪਣੇ ਗਲ ਦੇ ਵਿੱਚ ਪਾਏ ਹੋਣ ਤੇ ਫਿਰ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲੇ। ਸੋ ਇਹ ਇਹੋ ਜਿਹੇ ਅਨਨੋਨ ਨੇਮਸ ਹਨ, ਅਨਨੋਨ ਫੇਸਿਸ ਹਨ ਜੀ, ਜਿਨ੍ਹਾਂ ਦਾ ਬੜਾ ਸਿਗਨੀਫੀਕੈਂਟ ਰੋਲ ਹੈ ਕੌਮ ਨੂੰ ਅੱਗੇ ਲਿਜਾਣ ਦੇ ਵਿੱਚ। ਕਿਉਂਕਿ ਤੁਸੀਂ ਦੇਖੋ, ਅਗਰ ਸਿੱਖ ਕੌਮ ਦੀ ਇਸਤਰੀ ਸਟਰੋਂਗ ਨਹੀਂ ਹੋਏਗੀ, ਅਗਰ ਉਹ ਆਪਣੇ ਬੱਚੇ ਨੂੰ ਨਰਚਰ ਨਹੀਂ ਕਰੇਗੀ ਸਿੱਖ ਸਿਧਾਂਤ ਦੇ ਵਿੱਚ, ਤੇ ਕੌਮ ਅੱਗੇ ਕਿਸ ਤਰ੍ਹਾਂ ਚੱਲੇਗੀ। ਸੋ ਜ਼ਿਆਦਾਤਰ ਸਿੱਖ ਇਸਤਰੀ ਦਾ ਇੱਕ ਫੇਸਲੈਸ ਪਰ ਇੱਕ ਬਹੁਤ ਹੀ ਸਟਰੋਂਗ ਤੇ ਸਿਗਨੀਫੀਕੈਂਟ ਰੋਲ ਰਿਹਾ ਹੈ ਇਤਿਹਾਸ ਦੇ ਵਿੱਚ। ਜੀ ਥੈਂਕ ਯੂ ਸੋ ਮਚ ਫॉर दैट ਇਨਫੋਰਮੇਸ਼ਨ ਭੈਣ ਜੀ। ਇਸ ਤਰ੍ਹਾਂ ਔਰਤਾਂ ਦੇ ਜਿਹੜੇ ਗੁਆਚੇ ਸਨਮਾਨ ਨੂੰ ਬਹਾਲ ਕਰਨ ਦੇ ਲਈ ਸਿੱਖ ਧਰਮ ਨੇ ਜਿਸ ਤਰ੍ਹਾਂ ਇੱਕ ਵਿਸ਼ੇਸ਼ ਭੂਮਿਕਾ ਨਿਭਾਈ, ਤੁਸੀਂ ਵੀ ਗੱਲ ਕੀਤੀ ਕਿ ਗੁਰੂ ਸਾਹਿਬਾਨ ਨੇ ਸਾਨੂੰ ਬਰਾਬਰ ਦੇ ਹੱਕ ਦਿੱਤੇ, ਪਰ ਫਿਰ ਕੀ ਕਾਰਨ ਹੈ ਜਿਸ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਔਰਤਾਂ ਸਾਫ਼ ਸਫਾਈ ਕਰ ਸਕਦੀਆਂ ਨੇ, ਲੰਗਰ ਦੀ ਸੇਵਾ ਕਰ ਸਕਦੀਆਂ ਨੇ, ਪਰ ਜਿਸ ਤਰ੍ਹਾਂ ਸਵੇਰ ਦਾ ਕੀਰਤਨ ਜਾਂ ਸਵੇਰ ਦੀ ਸੇਵਾ ਜਿਹੜੀ ਹੈ ਉਸ ਦੇ ਵਿੱਚ ਉਹ ਹਿੱਸਾ ਨਹੀਂ ਪਾ ਸਕਦੀਆਂ। ਡੋਂਟ ਯੂ ਥਿੰਕ ਦਿਸ ਇਜ਼ ਅਨਦਰ ਡਿਸਕ੍ਰਿਮੀਨੇਸ਼ਨ? ਲਾਈਕ ਇਹ ਵੀ ਇਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਹੈ, ਦੇ ਟ੍ਰਾਈਂਗ ਟੂ ਪੁੱਟ ਅਸ ਡਾਊਨ, ਸਪੈਸ਼ਲੀ ਦਰਬਾਰ ਸਾਹਿਬ ਜਿੱਥੇ ਕਿ ਔਰਤਾਂ ਨੂੰ ਹੱਕ ਮਿਲਣਾ ਚਾਹੀਦਾ, ਬਰਾਬਰ ਦਾ ਹੱਕ ਹੋਣਾ ਚਾਹੀਦਾ, ਪਰ ਉੱਥੇ ਉਹ ਸੇਵਾ ਨਹੀਂ ਨਿਭਾ ਸਕਦੀਆਂ। What do you have to say about that? ਇਹ ਤੁਹਾਡੀ ਗੱਲ ਬਹੁਤ ਸਿਗਨੀਫੀਕੈਂਟ ਹੈ, ਪਰ ਜਿਸ ਤਰ੍ਹਾਂ ਮੈਂ ਅੱਗੇ ਗੱਲ ਕੀਤੀ ਕਿ 18th ਸੈਂਚੁਰੀ ਦੇ ਵਿੱਚ ਜਿੱਥੇ ਸਿੱਖ ਔਰਤਾਂ ਦੇ ਉੱਪਰ ਬਹੁਤ ਤਸ਼ੱਦਦ ਹੋਇਆ, ਉਹ ਟਾਈਮ ਹੈਗਾ ਸੀ ਜਦੋਂ ਦੁਬਾਰਾ ਇੱਕ ਸਿੱਖ ਔਰਤਾਂ ਦੇ ਸਟੇਟਸ ਦੇ ਵਿੱਚ ਤਬਦੀਲੀ ਆਣੀ ਸ਼ੁਰੂ ਹੋਈ। ਉਸ ਵਕਤ ਜਿਹੜੇ ਰਹਿਤਨਾਮੇ ਲਿਖੇ ਗਏ ਸੀ, ਉਹਨਾਂ ਰਹਿਤਨਾਮਿਆਂ ਦੇ ਵਿੱਚ ਇਹ ਚੀਜ਼ ਝਲਕਦੀ ਹੈ ਕਿ ਸਿੱਖ ਇਸਤਰੀ ਨੂੰ ਦੁਬਾਰਾ ਉਸੇ ਦਲਦਲ ਦੇ ਵਿੱਚ ਧੱਕਿਆ ਜਾ ਰਿਹਾ ਸੀ ਜਿਸ ਥਾਟ ਪ੍ਰੋਸੈਸ 'ਚ ਉਹਨੂੰ ਕੱਢਿਆ ਗਿਆ ਸੀ। ਔਰ ਉਸ ਤੋਂ ਬਾਅਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਹੈ, ਇਹ ਉਹ ਟਾਈਮ ਸੀ ਜਦੋਂ ਗੁਰਦੁਆਰਿਆਂ ਦੇ ਵਿੱਚ ਮਹੰਤਾਂ ਦਾ ਕੰਟਰੋਲ ਹੋਣਾ ਸ਼ੁਰੂ ਹੋ ਗਿਆ ਸੀ, ਕਿਉਂਕਿ ਸਿੱਖ ਜੰਗਲਾਂ ਵਿੱਚ ਰਹਿੰਦੇ ਸੀ, ਨਿਤ ਜੰਗਾਂ ਤੇ ਸੀ, ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਮਹੰਤਾਂ ਕੋਲ ਸੀ ਜੀ। ਉਹ ਜਿਹੜੇ ਮਹੰਤ ਸੀ ਉਹ ਹੌਲੀ ਹੌਲੀ ਓਵਰ ਅ ਪੀਰੀਅਡ ਆਫ ਟਾਈਮ ਉਹਨਾਂ ਦਾ ਜਿਹੜਾ ਚਾਲ ਚੱਲਣ ਸੀ ਉਹਦੇ ਉੱਪਰ ਇਤਰਾਜ਼ ਹੋਣੇ ਸ਼ੁਰੂ ਹੋ ਗਏ। ਉਹਨਾਂ ਨੇ ਗੁਰੂ ਦੀ ਸੇਵਾ ਨੂੰ ਪਿੱਛੇ ਪਾ ਕੇ ਨਿੱਜ ਦੀ ਸੇਵਾ ਅੱਗੇ ਕਰ ਦਿੱਤੀ, ਔਰ ਫਿਰ ਉਹਨਾਂ ਨੇ ਕੁਝ ਇਹੋ ਜਿਹੇ ਬ੍ਰਾਹਮਣਿਕਲ ਸੋਚ ਲੈ ਕੇ, ਕੁਝ ਹਿੰਦੂ ਸੋਚ ਲੈ ਕੇ ਇਹੋ ਜਿਹੇ ਰਿਵਾਜ ਇੰਟਰੋਡਿਊਸ ਕਰਤੇ ਕਿ ਤੁਸੀਂ ਹੈਰਾਨ ਹੋਵੋਗੇ ਕਿ ਦਰਬਾਰ ਸਾਹਿਬ ਦੇ ਵਿੱਚ ਇੱਕ ਟਾਈਮ ਸੀ ਕਿ ਜਿਹੜਾ ਗਰਾਊਂਡ ਫਲੋਰ ਹੈ, ਜਿੱਥੇ ਹੁਣ ਪ੍ਰਕਾਸ਼ ਹੁੰਦਾ ਤੇ ਕੀਰਤਨ ਹੁੰਦਾ, ਬੀਬੀਆਂ ਉੱਥੇ ਬੈਠ ਨਹੀਂ ਸੀ ਸਕਦੀਆਂ। ਬੀਬੀਆਂ ਫਰਸਟ ਫਲੋਰ ਤੇ ਬੈਠਦੀਆਂ ਹੁੰਦੀਆਂ ਸੀ, ਪਰ ਟਾਈਮ ਦੇ ਨਾਲ ਹੌਲੀ ਹੌਲੀ ਚੇਂਜ ਆਈ। ਹੁਣ ਤੁਸੀਂ ਦੇਖਦੇ ਹੋ ਕਿ ਬੀਬੀਆਂ ਥੱਲੇ ਗਰਾਊਂਡ ਫਲੋਰ ਤੇ ਵੀ ਬੈਠੀਆਂ ਹੁੰਦੀਆਂ ਨੇ। ਇਹ ਉਸੇ ਟਾਈਮ ਦੀ ਇੱਕ ਕੰਟੀਨਿਊਏਸ਼ਨ ਹੈ ਕਿ ਜਿਹੜਾ ਅੰਦਰ ਜਿੱਥੇ ਪ੍ਰਕਾਸ਼ ਹੋਇਆ ਉੱਥੇ ਬੀਬੀਆਂ ਨੂੰ ਨਹੀਂ ਜਾਣ ਦਿੰਦੇ ਜਾਂ ਉੱਥੇ ਕੀਰਤਨ ਨਹੀਂ ਕਰਨ ਦਿੰਦੇ। ਇਹਦਾ ਕੋਈ ਸਿੱਖ ਸਿਧਾਂਤ ਦੇ ਨਾਲ ਲੈਣਾ ਦੇਣਾ ਨਹੀਂ ਹੈ। ਇਹ ਉਹ ਜਿਹੜੇ ਮਹੰਤ ਪੀਰੀਅਡ ਦੀ ਰੈਮਨੈਂਟ ਇਨਫਲੂਐਂਸ ਕਹਿ ਲਓ, ਕਿਉਂਕਿ ਇਹਨੂੰ ਸਪੋਰਟ ਕਰਨ ਵਾਲੇ ਇਹ ਕਹਿੰਦੇ ਨੇ ਜੀ ਇੰਝ ਹੁੰਦਾ ਆਇਆ। ਉਹ ਇਹ ਨਹੀਂ ਦੇਖਦੇ ਕਿ ਸਿਧਾਂਤ ਕੀ ਕਹਿ ਰਿਹਾ। ਪਰ ਇਹ ਇੰਪੋਰਟੈਂਟ ਚੀਜ਼ ਇਹ ਹੈ ਕਿ ਅਗਰ ਇੱਕ ਸਥਾਨ ਇਹੋ ਜਿਹਾ ਹੈ ਜਿੱਥੇ ਇਹ ਵਿਤਕਰਾ ਹੈ, ਪਰ ਦੁਨੀਆ ਦਾ ਹੋਰ ਕੋਈ ਸਥਾਨ ਇਹੋ ਜਿਹਾ ਨਹੀਂ ਹੈ, ਇਨਕਲੂਡਿੰਗ ਅਕਾਲ ਤਖਤ ਸਾਹਿਬ, ਕਿ ਜਿੱਥੇ ਕਿ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ ਜਾਂ ਕੋਈ ਸੇਵਾ ਨਹੀਂ ਕਰ ਸਕਦੀਆਂ। ਜੀ, ਤੇ ਭੈਣ ਜੀ ਤੁਸੀਂ ਸਮਝਾਇਆ ਕਿ ਸਾਨੂੰ ਜਿਹੜੇ ਗੁਰੂ ਸਾਹਿਬਾਨ ਨੇ ਸਾਨੂੰ ਬਰਾਬਰ ਦੇ ਹੱਕ ਦਿੱਤੇ, ਪਰ ਸਮਹਾਓ ਥਰੂ ਆਊਟ ਦਾ ਟਾਈਮ, ਲਾਈਕ ਜਿਸ ਤਰ੍ਹਾਂ ਮਿਡਲੀਵਲ ਟਾਈਮ ਤੁਸੀਂ ਗੱਲ ਕੀਤੀ ਹੈ ਕਿ ਔਰਤਾਂ ਦਾ ਜਿਹੜਾ ਸੰਘਰਸ਼ ਸੀਗਾ ਜਾਂ ਔਰਤਾਂ ਦਾ ਟਾਈਮ ਸੀਗਾ ਉਹ ਕਾਫੀ ਚੇਂਜ ਹੋਣ ਲੱਗ ਪਿਆ ਸੀਗਾ, ਤੇ ਬਰਾਬਰ ਦੇ ਹੱਕ ਖੋਹ ਲਿੱਤੇ ਗਏ ਜਾਂ ਫਿਰ ਕਾਫੀ ਚੇਂਜਿਸ ਆਏ ਹਿਸਟਰੀ ਦੇ ਵਿੱਚ। ਪਰ ਜਿਸ ਤਰ੍ਹਾਂ ਲਾਈਕ ਰਾਈਟ ਨਾਓ ਵੀ ਲਿਵ ਇਨ 21st ਸੈਂਚੁਰੀ, ਹੁਣ ਔਰਤਾਂ ਹਰ ਖੇਤਰ ਦੇ ਵਿੱਚ ਅੱਗੇ ਨੇ, ਚਾਹੇ ਉਹ ਸਮਾਜਿਕ ਰਾਜਨੀਤਿਕ ਹੋਵੇ। ਇਸ ਵੇਲੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇਹ ਸਾਡੇ ਸਿੱਖ ਸਿਧਾਂਤ ਦੇ ਨਾਲ ਕੁਛ ਲੈਣਾ ਦੇਣਾ ਨਹੀਂ ਅਗਰ ਔਰਤਾਂ ਅੰਦਰ ਸੇਵਾ ਨਹੀਂ ਕਰਦੀਆਂ, ਪਰ ਅਗਰ ਦੇਖਿਆ ਜਾਵੇ ਸਿੱਖ ਸਿਧਾਂਤ ਦੇ ਅੰਦਰ ਹੀ ਸਾਨੂੰ ਗੁਰੂ ਸਾਹਿਬ ਨੇ ਬਰਾਬਰ ਦੇ ਹੱਕ ਦਿੱਤੇ ਹੈ। ਫਿਰ ਹੁਣ ਕਿਉਂ ਨਹੀਂ ਅਸੀਂ ਇਸ ਲੈਵਲ ਤੇ ਆ ਕੇ ਆਵਾਜ਼ ਉਠਾਉਣੀ ਹੈ? ਬਿਕੋਜ਼ ਵੀ ਲਿਵ ਇਨ ਅ ਟਾਈਮ ਵੇ ਅਸੀਂ ਆਪਣੀ ਆਵਾਜ਼ ਹੋਰ ਪ੍ਰਫੁੱਲਿਤ ਕਰ ਸਕਦੀਆਂ। ਕਾਫੀ ਸਾਰੀ ਬੀਬੀਆਂ ਮੈਂ ਦੇਖਿਆ ਕਿ ਮੈਂ ਖੁਦ ਜਦੋਂ ਦਰਬਾਰ ਸਾਹਿਬ ਗਈ ਹਾਂ, ਵੀ ਵਰ ਅਲਾਉਡ ਕਿ ਕਿਸ ਤਰ੍ਹਾਂ ਸੇਵਾ ਹੁੰਦੀ ਹੈ। ਸਾਡੇ ਪੇਰੈਂਟਸ ਮਾਈ ਮਮ ਵਾਜ਼ਨਟ ਅਲਾਉਡ ਟੂ ਡੂ ਸੇਵਾ ਇਨਸਾਈਡ, ਪਰ ਅਸੀਂ ਹੁਣ ਇਸ ਟਾਈਮ ਦੇ ਵਿੱਚ ਤਾਂ ਡੋਂਟ ਥਿੰਕ ਕਿ ਅਸੀਂ ਆਪਣਾ ਹੱਕ ਲੈ ਕੇ ਰੱਖੀਏ। ਸਾਨੂੰ ਹੱਕ ਹੋਣਾ ਚਾਹੀਦਾ ਇਸ ਚੀਜ਼ ਦਾ ਕਿ ਅਸੀਂ ਵੀ ਸੇਵਾ ਕਰ ਸਕੀਏ ਅੰਦਰ। ਇਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹਾਂਗੀ ਕਿ ਸਾਡਾ ਜਿਹੜਾ ਬਰਾਬਰੀ ਦਾ ਕਨਸੈਪਟ ਕੀ ਹੈ, ਮੈਂ ਉਹਦੇ ਬਾਰੇ ਜ਼ਰੂਰ ਗੱਲ ਕਰਨਾ ਚਾਹਾਂਗੀ। ਇੱਕ ਵੈਸਟਰਨ ਵਰਲਡ ਦੇ ਵਿੱਚ ਜਿਹੜਾ ਇਕੁਆਲਿਟੀ ਦਾ ਕਨਸੈਪਟ ਹੈ ਨਾ, ਉਹਦੇ ਨਾਲੋਂ ਜਿਹੜਾ
ਸਾਡਾ ਕਨਸੈਪਟ ਆਫ ਇਕੁਐਲਿਟੀ ਹੈ ਉਹ ਟੋਟਲੀ ਡਿਫਰੈਂਟ ਹੈ। ਓਕੇ, ਸਾਡੇ ਡਿਫਰੈਂਸ ਇਹ ਹੈ ਕਿਉਂਕਿ ਪਰਮਾਤਮਾ ਨੇ ਦੇਖੋ ਇੱਕ ਇਸਤਰੀ ਔਰ ਇੱਕ ਮਰਦ ਨੂੰ ਅਲੱਗ-ਅਲੱਗ ਰੂਪ ਵਿੱਚ ਬਣਾਇਆ ਜੀ। ਉਹਨਾਂ ਦੀਆਂ ਅਲੱਗ-ਅਲੱਗ ਜ਼ਿੰਮੇਵਾਰੀਆਂ ਹੈਗੀਆਂ, ਉਹਨਾਂ ਦੀਆਂ ਅਲੱਗ-ਅਲੱਗ ਡਿਊਟੀਜ਼ ਹਨ। ਸਾਡੀ ਇਕੁਐਲਿਟੀ ਬਾਡੀ ਦੇ ਉੱਪਰ ਨਹੀਂ, ਸਾਡੀ ਇਕੁਐਲਿਟੀ ਸੋਲ ਦੀ ਹੈ, ਬਿਕੋਜ਼ ਵੀ ਆਰ ਆਲ ਸਿਮਿਲਰ ਐਂਡ ਇਕੁਅਲ ਸੋਲਸ ਜੀ। ਸੋ ਜਦੋਂ ਅਸੀਂ ਇਹ ਗੱਲ ਕਰਦੇ ਆ ਕਿ ਵੀ ਪਾਲਕੀ ਸਾਹਿਬ ਜੀ ਬੜੀ ਭਾਰੀ ਹੈ ਤੇ ਬੰਦੇ ਚੁੱਕ ਸਕਦੇ ਨੇ, ਬੀਬੀਆਂ ਨਹੀਂ ਚੁੱਕ ਸਕਦੀਆਂ, ਸੋ ਇਹ ਜਿਹੜੀ ਹੈਗੀ ਹੈ ਨਾ ਬਾਹਰਲੀ ਫਿਜ਼ੀਕਲ ਸਟਰੈਂਥ, ਲੈਟ ਅਸ ਐਗਰੀ ਕਿ ਚਲੋ ਇਹ ਹੈਗੀ ਹੈ, ਬਟ ਫਿਰ ਕੀ ਹੋਇਆ ਜੇ ਤੂੰ ਇੱਕ ਬੰਦਾ ਚੁੱਕਦਾ ਤੇ ਦੋ ਬੀਬੀਆਂ ਚੁੱਕ ਲੈਣਗੀਆਂ। ਬਿਲਕੁਲ, ਮਤਲਬ ਸਾਡੀ ਜਿਹੜੀ ਇਕੁਐਲਿਟੀ ਹੈ ਦੈਟ ਇਜ਼ ਅਬਾਊਟ ਦ ਸਪਿਰਿਚੁਅਲ ਸਟਰੈਂਥ, ਜਿਹਦੇ ਵਿੱਚ ਕਿ ਸਾਨੂੰ ਸੇਵਾ ਦਾ ਇਕੁਅਲ ਹੱਕ, ਸਿਮਰਨ ਦਾ ਇਕੁਅਲ ਹੱਕ। ਪਰ ਇਹਦੇ ਨਾਲ ਵੀ ਹੈਵ ਟੂ ਰੈਕਗਨਾਈਜ਼ ਕਿ ਇੱਕ ਔਰਤ ਦੇ ਜਿਹੜੇ ਕੋਮਲ ਗੁਣ ਹੁੰਦੇ ਨੇ ਉਹ ਇੱਕ ਮਰਦ ਵਿੱਚ ਨਹੀਂ ਹੁੰਦੇ। ਅਸੀਂ ਆਪਣੀ ਜਿਹੜੀ ਸਾਡੀ ਕੁਦਰਤ ਨੇ ਸਾਨੂੰ ਇੱਕ ਬਿਊਟੀ ਦਿੱਤੀ ਹੈ, ਇੱਕ ਗੁਣਾਂ ਦੀ ਬਿਊਟੀ ਦਿੱਤੀ ਹੈ ਜਿਹੜੀ ਇੱਕ ਮਰਦ ਵਿੱਚ ਨਹੀਂ ਹੁੰਦੀ। ਅਸੀਂ ਵਾਈ ਸ਼ੁੱਡ ਵੀ ਗਿਵ ਦੈਟ ਅਪ? ਜੇ ਇੱਕ ਔਰਤ ਦੇ ਵਿੱਚ ਪਿਆਰ ਨਹੀਂ ਹੋਏਗਾ, ਜੇ ਇੱਕ ਔਰਤ ਦੇ ਵਿੱਚ ਨਮਰਤਾ, ਠਰਮਾ ਨਹੀਂ ਹੋਏਗਾ ਤੇ ਉਹ ਕਦੀ ਇੱਕ ਬੱਚਾ ਨਹੀਂ ਪਾਲ ਸਕਦੀ। ਬਿਲਕੁਲ ਜੀ। ਸੋ ਜਿਹੜੀਆਂ ਸਾਡੇ ਪਲੱਸ ਪੁਆਇੰਟਸ ਹਨ, ਵੀ ਨੀਡ ਟੂ ਫੋਕਸ ਔਨ ਦੋਜ਼। ਅਸੀਂ ਇਕੁਐਲਿਟੀ ਗੱਲ ਇਹ ਕਰਦੇ ਆ ਕਿ ਅਸੀਂ ਇੱਕ ਮੇਲ ਮਾਡਲ ਦੇਖ ਕੇ ਅਸੀਂ ਉਹਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਲੋ ਜੀ ਆਹ ਮਰਦਾਂ ਦੀਆਂ ਕੁਆਲਿਟੀਜ਼ ਹੈਗੀਆਂ, ਡੂ ਵੀ ਹੈਵ ਦੈਮ। ਅਸੀਂ ਇਹ ਕਿਉਂ ਨਹੀਂ ਦੇਖਦੇ ਕਿ ਜੋ ਸਾਨੂੰ ਕੁਦਰਤ ਨੇ ਗੁਣ ਦਿੱਤੇ ਹੈਗੇ, ਡੂ ਦ ਮੈਨ ਹੈਵ ਦੈਮ? So you have to understand ਕਿ ਇਕੁਐਲਿਟੀ ਜਿਹੜੀ ਹੈ it can be between, ਜਿਸ ਤਰ੍ਹਾਂ ਇੱਕ ਆਮ ਐਗਜ਼ਾਮਪਲ ਦਿੱਤੀ ਜਾਂਦੀ ਹੈ ਕਿ ਇੱਕ ਅਗਰ ਸੇਬ ਹੈ ਔਰ ਇੱਕ ਸੰਤਰਾ ਹੈ, ਤੁਸੀਂ ਦੋਵਾਂ ਨੂੰ ਕੰਪੇਅਰ ਨਹੀਂ ਕਰ ਸਕਦੇ। ਯੂ ਕੈਨ ਓਨਲੀ ਕੰਪੇਅਰ ਟੂ ਐਪਲਸ ਔਰ ਟੂ ਔਰੇਂਜਸ। ਸੋ ਇੱਕ ਇਸਤਰੀ ਤੇ ਮਰਦ ਦਾ ਇਸ ਤਰੀਕੇ ਦਾ ਰਿਸ਼ਤਾ ਹੈ ਕਿ ਇੱਕ ਸੇਬ ਹੈ ਤੇ ਇੱਕ ਸੰਤਰਾ ਹੈ, ਦੋਨੋਂ ਡਿਫਰੈਂਟ ਹਨ। ਉਹਨਾਂ ਦੋਨਾਂ ਮੈਨੂੰ ਲੱਗਦਾ ਕਿ ਜਦੋਂ ਅਸੀਂ ਵੂਮਨ ਇਕੁਐਲਿਟੀ ਦੀ ਗੱਲ ਕਰਦੇ ਹਾਂ, ਕਈ ਵਾਰ ਮੈਂ ਇਹ ਵੀ ਦੇਖਿਆ ਵੈਸਟਰਨ ਵਰਲਡ ਦੇ ਵਿੱਚ ਕੁੜੀਆਂ ਦਸਤਾਰਾਂ ਪਾਉਂਦੀਆਂ ਐਂਡ ਦੇ ਥਿੰਕ ਕਿ ਇਹ ਇਕੁਐਲਿਟੀ ਹੀ ਦਾ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਵੀ ਕਿਉਂਕਿ ਲੜਕੇ ਦਸਤਾਰਾਂ ਬੰਨਦੇ ਤੇ ਸਾਨੂੰ ਵੀ ਬਣਨੀਆਂ ਚਾਹੀਦੀਆਂ ਹੈਗੀਆਂ। ਸਮ ਆਫ ਦੈਮ ਬਿਲੀਵ ਦੈਟ ਵੇ। ਓਕੇ, ਪਰ ਬਹੁਤ ਇਹੋ ਜਿਹੀਆਂ ਸਿੱਖ ਇਸਤਰੀਆਂ ਜੋ ਇਸ ਤਰ੍ਹਾਂ ਨਹੀਂ ਸੋਚਦੀਆਂ। ਸੋ ਸਾਨੂੰ ਇਹ ਵੀ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਸਿੱਖ ਧਰਮ ਦਾ ਇੱਕ ਵੱਖਰਾ ਸਿਧਾਂਤ ਹੈ ਜੀ। ਅਸੀਂ ਉਹਨੂੰ ਵੈਸਟ ਦੀਆਂ ਫੈਮਿਨਿਸਟ ਆਈਜ਼ ਤੋਂ ਨਾ ਦੇਖੀਏ। ਸੋ ਲੈਟ ਅਸ ਸੈਲੀਬ੍ਰੇਟ ਵੂਮਨਹੁੱਡ, ਲੈਟ ਅਸ ਸੈਲੀਬ੍ਰੇਟ what we are and how God created us. That's true. ਥੈਂਕ ਯੂ ਸੋ ਮਚ ਫॉर ਦ ਇਨਫੋਰਮੇਸ਼ਨ। ਭੈਣ ਜੀ ਇਹ ਤਾਂ ਆਪਾਂ ਸਿੱਖ ਹਿਸਟਰੀ ਦੀ ਗੱਲ ਕੀਤੀ ਸੀ। ਹੁਣ ਜਿਸ ਤਰ੍ਹਾਂ ਪਹਿਲਾਂ ਭਾਰਤ ਦੀ ਗੱਲ ਕੀਤੀ, ਭਾਰਤ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਭਾਰਤ ਦੇਸ਼ ਵਿੱਚ ਵੀ ਬਹੁਤ ਸਾਰੇ ਐਸੇ ਪਿੰਡ ਨੇ, ਐਸੇ ਕਸਬੇ ਨੇ, ਐਸੀਆਂ ਜਾਤਾਂ ਨੇ ਜਿਨ੍ਹਾਂ ਦੇ ਵਿੱਚ, ਜਿਹਨਾਂ ਕਸਬਿਆਂ ਦੇ ਵਿੱਚ ਜਿਹੜੇ ਕੁੜੀਆਂ ਦੇ ਉਹਨਾਂ ਨੇ ਕਦੀ ਡੋਲੀ ਨਹੀਂ ਉੱਠੀ ਹੈਗੀ। ਕੁੜੀਆਂ ਜਿਹੜੀਆਂ ਹੈਗੀਆਂ ਪੈਦਾ ਤਾਂ ਹੁੰਦੀਆਂ ਨੇ ਪਰ ਉਹਨਾਂ ਨੂੰ ਪੈਦਾ ਹੁੰਦੇ ਹੀ ਮਾਰ ਦਿੱਤਾ ਜਾਂਦਾ। ਇਸ ਤਰ੍ਹਾਂ ਦਾ ਅਸੀਂ ਪੰਜਾਬ ਦੇ ਵਿੱਚ ਵੀ ਗੱਲਾਂ ਸੁਣਨ ਨੂੰ ਵੇਖਦੇ ਹਾਂ। ਅਤੇ ਜਦੋਂ ਵਿਆਹ ਕਰਾਉਣ ਦਾ ਟਾਈਮ ਆਉਂਦਾ ਤਾਂ ਉਹ ਬਾਹਰ ਦੀ ਸਟੇਟਸ ਤੋਂ ਮੁੰਡੇ ਜਿਹੜੇ ਹੈ ਕੁੜੀਆਂ ਲੈ ਕੇ ਆਉਂਦੇ ਹਨ। ਇਸ ਤਰ੍ਹਾਂ ਦਾ ਜਿਹੜਾ ਸਟੇਟ ਆਫ ਮਾਈਂਡ ਹੁੰਦਾ ਕਿ ਜਿਸ ਤਰ੍ਹਾਂ ਕੁੜੀਆਂ ਦੀ ਜਿਹੜੀ ਦੁਰਦਸ਼ਾ ਕੀਤੀ ਜਾਂਦੀ ਭਾਰਤ ਦੇਸ਼ ਦੇ ਵਿੱਚ, ਇਹ ਜੋ ਸਟੇਟ ਆਫ ਮਾਈਂਡ ਹੈ ਇਸ ਨੂੰ ਕਿਸ ਤਰ੍ਹਾਂ ਤੁਹਾਡੇ ਖਿਆਲ ਦੇ ਨਾਲ ਚੇਂਜ ਕੀਤਾ ਜਾ ਸਕਦਾ ਹੈ? ਇਹ ਐਸੇ ਕਰਕੇ ਕਿਉਂਕਿ ਦੇਖੋ ਇਹ ਸਿੱਖ ਥਾਟ ਨਹੀਂ ਹੈ ਜੀ। ਇਹ ਅਸੀਂ ਜਿਸ ਹਿੰਦੂ ਕਲਚਰ ਵਿੱਚ ਰਹਿ ਰਹੇ ਆ, ਅਸੀਂ ਉਹ ਹਿੰਦੂ ਕਲਚਰ ਨੂੰ ਕਿਤੇ ਨਾ ਕਿਤੇ ਐਬਜ਼ੌਰਬ ਕਰ ਲਿਆ। ਤੇ ਜਦੋਂ ਅਸੀਂ ਸਿੱਖ ਇਤਿਹਾਸ ਵੱਲ ਆਵਾਂਗੇ, ਸਿੱਖ ਸਿਧਾਂਤ ਵੱਲ ਆਵਾਂਗੇ ਤੇ ਆਪਣੇ ਆਪ ਚੇਂਜ ਆਏਗੀ। ਕਿਉਂਕਿ ਤੁਸੀਂ ਦੇਖੋ ਕਿ ਜਿਹੜੀ ਭਰੂਣ ਹੱਤਿਆ ਦੀ ਗੱਲ ਹੈ ਉਹ ਹੁਣ ਇਸ ਲਈ ਹਾਈਲਾਈਟ ਹੋਈ ਹੈ ਕਿਉਂਕਿ ਇੱਕ ਢੰਗ ਆ ਗਿਆ ਕਿ ਬਿਫੋਰ ਬਰਥ ਤੁਹਾਨੂੰ ਟੈਕਨੋਲੋਜੀ ਦੱਸ ਦਿੰਦੀ ਹੈ, ਤੁਹਾਨੂੰ ਸਾਇੰਸ ਦੱਸ ਦਿੰਦੀ ਹੈ ਕਿ ਵੀ ਇਹਨੂੰ ਸੈਕਸ ਡਿਟਰਮੀਨੇਸ਼ਨ ਕਰਕੇ, ਜੈਂਡਰ ਡਿਟਰਮੀਨੇਸ਼ਨ ਕਰਕੇ ਕਿ ਅਬੋਰਸ਼ਨ ਕਰ ਦਿੰਦੇ ਨੇ ਜੀ। ਬਟ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਇਹ ਟੈਕਨੀਕਸ ਨਹੀਂ ਸੀ ਹੁੰਦੀਆਂ ਤੇ ਜੰਮਦੀਆਂ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਔਰ ਉਹਨਾਂ ਨੂੰ ਮਾਰਨ ਦੇ ਬੜੇ ਕਰੂਅਲ ਤਰੀਕੇ ਹੁੰਦੇ ਸੀ। ਔਰ ਸਭ ਤੋਂ ਸਿਗਨੀਫਿਕੈਂਟ ਜਿਹੜੀ ਗੱਲ ਆਮ ਪ੍ਰਚਲਿਤ ਹੈ ਉਹਨਾਂ ਦੇ ਵਿੱਚੋਂ ਹੈ ਕਿ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਸੀ, ਉਹਨੂੰ ਵੀ ਜਨਮ ਦੇ ਉੱਪਰ ਉਹਨੂੰ ਘੜੇ ਦੇ ਵਿੱਚ ਪਾ ਕੇ ਤੇ ਦੱਬ ਦਿੱਤਾ ਗਿਆ ਸੀ।
ਉਹ ਤਾਂ ਪਤਾ ਨਹੀਂ ਕੀ ਉਹਦੇ ਤੇ ਬਖਸ਼ਿਸ਼ ਹੋਈ ਪਰਮਾਤਮਾ ਦੀ ਕਿ ਉਹ ਘੜਾ ਕਿਸੇ ਨੇ ਕੱਢਿਆ, ਉਸ ਕੁੜੀ ਨੇ ਜਨਮ ਲਿਆ ਤੇ ਤੁਸੀਂ ਦੇਖੋ ਉਹਨੇ ਮਹਾਰਾਜੇ ਨੂੰ ਜਨਮ ਦਿੱਤਾ ਜੀ। ਬਿਲਕੁਲ। ਸੋ ਇਹ ਸਾਡੇ ਇਹੋ ਜਿਹੇ ਸਿੱਖ ਹੀਰੋਜ਼ ਹਨ ਜਿਨ੍ਹਾਂ ਦੇ ਉੱਪਰ ਕੁੜੀ ਮਾਰ ਹੋਣ ਦਾ ਦੋਸ਼ ਹੈ ਜੀ, ਪਰ ਜਿਨ੍ਹਾਂ ਨੇ ਫਿਰ ਬਾਅਦ ਦੇ ਵਿੱਚ ਕੌਮ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ ਕਿ ਪੰਥ ਨੇ ਉਹਨਾਂ ਨੂੰ ਮਾਫ ਕਰ ਦਿੱਤਾ। ਸੋ ਜੰਮਦੇ ਬੱਚੀ ਨੂੰ ਮਾਰਨਾ ਜਾਂ ਭਰੂਣ ਹੱਤਿਆ ਕਰਨਾ ਇਕੁਅਲ ਹੈ। ਪੁਰਾਣੇ ਜ਼ਮਾਨੇ ਤੋਂ ਇਹ ਗੱਲ ਚਲੀ ਆ ਰਹੀ ਹੈ, ਇਹ ਕਿਤੇ ਨਾ ਕਿਤੇ ਇੱਕ ਥਾਟ ਪ੍ਰੋਸੈਸ ਚੱਲਿਆ ਆ ਰਿਹਾ ਹੈ ਔਰ ਸਾਨੂੰ ਸਮਝ ਦੇਣ ਵਾਲੇ ਨੂੰ ਬਦਲਣ ਦੀ ਤੇ ਖਤਮ ਕਰਨ ਦੀ ਜ਼ਰੂਰਤ ਹੈ। ਬਿਲਕੁਲ ਬਿਲਕੁਲ ਭੈਣ ਜੀ। ਤੇ ਭੈਣ ਜੀ ਇਹ ਅਵੇਅਰਨੈਸ ਦੇ ਨਾਲ ਹੀ ਪੋਸੀਬਲ ਹੈ। ਬਿਲਕੁਲ ਬਿਲਕੁਲ ਭੈਣ ਜੀ। ਭੈਣ ਜੀ ਸਾਡੇ ਕੋਲ ਥੋੜੇ ਜਿਹੇ ਮਿੰਟ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਤੁਸੀਂ ਮੈਂ ਤੁਹਾਨੂੰ ਪਹਿਲਾਂ ਜੋ ਸਿੱਖ ਹਿਸਟਰੀ ਦੀ ਗੱਲ ਕੀਤੀ ਸੀਗੀ, ਔਰਤਾਂ ਦੀ ਵੈਲਿਊ ਦੀ ਗੱਲ ਕੀਤੀ ਸੀ, ਬਰਾਬਰ ਦੇ ਹੱਕ ਦੀ ਗੱਲ ਕੀਤੀ ਸੀਗੀ, ਅਸੀਂ ਸਪਿਰਿਚੁਅਲ ਤਰੀਕੇ ਤੋਂ ਵੀ ਦੇਖਿਆ, ਸਮਾਜਿਕ ਰਾਜਨੀਤੀ ਦੀ ਗੱਲ ਕੀਤੀ ਹੈ, ਪਰ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਸੀਗਾ 5 ਮੰਜੀਆਂ ਦੀ ਗੱਲ ਕੀਤੀ ਸੀ, ਤੁਸੀਂ ਕਿਹਾ ਸੀ 4 ਮੰਜੇ ਦੀ ਸੇਵਾ ਔਰਤਾਂ ਨੂੰ ਦਿੱਤੀ ਗਈ ਹੈ। ਬਿਕੋਜ਼ ਕਾਫੀ ਸਾਰੇ ਅੱਜ ਜਨਰੇਸ਼ਨ ਦੇ ਬੱਚੇ ਨੇ ਜਿਨ੍ਹਾਂ ਨੂੰ ਸ਼ਾਇਦ ਇਸ ਬਾਰੇ ਪਤਾ ਨਹੀਂ ਹੈ ਕਿ 5 ਮੰਜਿਆਂ ਦੀ ਸੇਵਾ ਕੀ ਹੁੰਦੀ ਹੈ। ਇਨ ਫਿਊ ਮਿੰਟਸ ਕੈਨ ਯੂ ਐਕਸਪਲੇਨ ਅਸ ਲਿਟਲ ਬਿਟ ਅਬਾਊਟ ਦੈਟ ਟੂ? ਦਰਬਾਰ ਸਾਹਿਬ ਅੰਮ੍ਰਿਤ ਵੇਲੇ ਦੀ ਸੇਵਾ ਹੁੰਦੀ ਹੈ ਜਦੋਂ ਪ੍ਰਕਾਸ਼ ਕਰਨ ਤੋਂ ਪਹਿਲੇ ਪੂਰੀ ਸਫਾਈ ਕੀਤੀ ਜਾਂਦੀ ਹੈ ਉਸ ਸਥਾਨ ਦੀ ਜਿੱਥੇ ਪ੍ਰਕਾਸ਼ ਹੋਣਾ ਹੈ, ਜਿੱਥੇ ਸੰਗਤ ਨੇ ਬੈਠਣਾ। ਔਰ ਇਹ ਜਿਹੜੀ ਸੇਵਾ ਹੈ ਇਹ ਜਿਹੜੀ ਹੁਣ ਚੱਲ ਰਹੀ ਹੈ ਪਰੰਪਰਾ, ਉਹਦੇ ਅਨੁਸਾਰ ਕੇਵਲ ਅੰਮ੍ਰਿਤਧਾਰੀ ਕਰ ਸਕਦੇ ਨੇ। ਔਰ ਇਹ ਅਰਲੀ ਮਾਰਨਿੰਗ ਦੇ ਵਿੱਚ ਹੁੰਦੀ ਆ, ਹਾਲੇ ਦਿੱਲੀ ਚੜਿਆ ਹੁੰਦਾ 4 ਵਜੇ ਤੋਂ ਪਹਿਲੇ ਸਮਟਾਈਮਸ। ਤੇ ਉਹ ਜਿਹੜੀ ਸਵੇਰ ਦੀ ਸੇਵਾ ਸਫਾਈ ਹੈ ਉਹਦੇ ਵਿੱਚ ਜਿਹੜੀਆਂ ਸਿੱਖ ਇਸਤਰੀਆਂ ਉਹਨਾਂ ਨੂੰ ਹਾਲੇ ਪਰਮਿਸ਼ਨ ਨਹੀਂ ਹੈ ਸੇਵਾ ਕਰਨ ਦੀ। ਉਸ ਤੋਂ ਬਾਅਦ ਜਦੋਂ ਇੱਕ ਵਾਰ ਅੰਦਰ ਸਫਾਈ ਹੋ ਜਾਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਹੈ ਉਹ ਅਕਾਲ ਤਖ਼ਤ ਸਾਹਿਬ ਦੇ ਵਿੱਚ ਕੋਠਾ ਸਾਹਿਬ ਵਿੱਚ ਪਈ ਹੁੰਦੀ ਹੈ। ਉਹ ਪਾਲਕੀ ਦੇ ਵਿੱਚ ਸੁਸ਼ੋਭਿਤ ਕਰਕੇ ਤੇ ਉਹ ਬੀੜ ਅਕਾਲ ਤਖ਼ਤ ਸਾਹਿਬ ਤੋਂ ਦਰਬਾਰ ਸਾਹਿਬ ਲਿਆਈ ਜਾਂਦੀ ਹੈ। ਸੋ ਇਹ ਜਿਹੜੀ ਬੀੜ ਪਾਲਕੀ ਰਾਹੀਂ ਲਿਆਉਣ ਦੀ ਸੇਵਾ ਹੈ, ਇਹਦੇ ਵਾਸਤੇ ਵੀ ਕੁਝ ਇਸਤਰੀਆਂ ਨੇ ਇਤਰਾਜ਼ ਕੀਤਾ ਕਿ ਵੀ ਸਾਨੂੰ ਵੀ ਇਹ ਸੇਵਾ ਮਿਲਣੀ ਚਾਹੀਦੀ ਹੈ। ਔਰ ਇਹ ਇੱਕ ਸੇਵਾ ਹੈ ਜਿਹੜੀ ਕਿ ਸਿੱਖ ਇਸਤਰੀਆਂ ਫਿਲਹਾਲ ਨਹੀਂ ਕਰ ਸਕਦੀਆਂ। ਭਾਵੇਂ ਕਿ ਸਿਧਾਂਤਕ ਤੌਰ ਦੇ ਉੱਪਰ ਇਹਦੀ ਕੋਈ ਮਨਾਹੀ ਨਹੀਂ ਹੈ, ਪਰ ਮੈਨੇਜਮੈਂਟ ਦੇ ਤੌਰ ਦੇ ਉੱਪਰ ਕੁਝ ਇਸ਼ੂਜ਼ ਆਉਂਦੇ ਨੇ ਜਿਹੜੇ ਸ਼ਾਇਦ ਤੁਸੀਂ ਵੈਸਟਰਨ ਵਰਲਡ ਵਿੱਚ ਰਹਿੰਦੇ ਹੋਏ ਨਾ ਸਮਝ ਸਕੋ। ਕਿਉਂਕਿ ਇੰਡੀਆ ਦੇ ਵਿੱਚ ਹਾਲੇ ਵੀ ਅਗਰ ਤੁਸੀਂ ਕਰਾਊਡਡ ਪਲੇਸ ਵਿੱਚ ਜਾਂਦੇ ਹੋ, ਹਾਲੇ ਜਿਹੜੀਆਂ ਇਸਤਰੀਆਂ ਨਾ ਦੇ ਆਰ ਇਨਐਪਰੋਪ੍ਰੀਏਟਲੀ ਟੱਚਡ। ਤੇ ਇਸ ਚੀਜ਼ ਤੋਂ ਹਾਲੇ ਅਸੀਂ ਛੁਟਕਾਰਾ ਨਹੀਂ ਪਾ ਸਕੇ। ਔਰ ਬੜੀ ਅਫਸੋਸ ਦੀ ਗੱਲ ਹੈ, ਪਰ ਗੁਰਦੁਆਰਿਆਂ ਦੇ ਵਿੱਚ ਵੀ ਜਦੋਂ ਇਸ ਤਰ੍ਹਾਂ ਗੁਰਪੁਰਬ ਦਾ ਦਿਨ ਹੁੰਦਾ ਹੈ, ਕਰਾਊਡਡ ਜਗ੍ਹਾ ਹੁੰਦੀ ਹੈ, ਜ਼ਰੂਰ ਇਹੋ ਜਿਹਾ ਐਲੀਮੈਂਟ ਹੁੰਦਾ ਜਿਹੜਾ ਕਿ ਔਰਤਾਂ ਨੂੰ ਇਸ ਤਰ੍ਹਾਂ ਇਨਐਪਰੋਪ੍ਰੀਏਟਲੀ ਟੱਚ ਕਰ ਜਾਂਦਾ ਹੈ। ਸੋ ਇਹੋ ਜਿਹੀ ਸਥਿਤੀ ਨੂੰ ਅਵੋਇਡ ਕਰਨ ਵਾਸਤੇ ਮੈਨੇਜਮੈਂਟ ਵੱਲੋਂ ਹਾਲੇ ਇਹਦੇ ਬਾਰੇ ਕੋਈ ਡਿਸੀਜ਼ਨ ਲਿਆ ਨਹੀਂ ਜਾ ਰਿਹਾ। ਔਰ ਇਹ ਵੀ ਇੱਕ ਗੱਲ ਹੈ ਕਿ ਵੈਸਟਰਨ ਵਰਲਡ ਦੇ ਵਿੱਚ ਜਿਹੜੀ ਸਿੱਖ ਔਰਤਾਂ ਜਿਨ੍ਹਾਂ ਨੂੰ ਹੁਣ ਗੁਰਮਤ ਦੀ ਸੋਝੀ ਆ ਰਹੀ ਹੈ, ਜਿਨ੍ਹਾਂ ਨੂੰ ਗੁਰਮਤ ਸਿਧਾਂਤ ਦੀ ਸਮਝ ਆ ਰਹੀ ਹੈ, ਉਹ ਇਸ ਬਾਰੇ ਗੱਲ ਕਰ ਰਹੀਆਂ। ਪਰ ਜਿਹੜੀਆਂ ਇੱਥੇ ਇੰਡੀਆ ਦੇ ਵਿੱਚ ਰਹਿ ਰਹੀਆਂ ਸਿੱਖ ਇਸਤਰੀਆਂ, ਉਹਨਾਂ ਵੱਲੋਂ ਇਸ ਕਿਸਮ ਦੀ ਕੋਈ ਆਵਾਜ਼ ਨਹੀਂ ਹੈਗੀ। ਜਿਹੜੇ ਇੱਥੇ ਦੀਆਂ ਇਸਤਰੀਆਂ ਉਹ ਇਹ ਮਹਿਸੂਸ ਕਰਦੀਆਂ ਕਿ ਗੁਰੂ ਘਰ ਦੀ ਸੇਵਾ ਸਾਨੂੰ ਜਿੱਥੇ ਵੀ ਮਿਲਦੀ ਹੈ ਸਾਨੂੰ ਪ੍ਰਵਾਨ ਹੈ। ਸੋ ਉਹ ਇੰਨੀ ਐਗਰੈਸਿਵਲੀ ਇਹਨਾਂ ਸੇਵਾਵਾਂ ਵੱਲ ਹਾਲੇ ਫੋਕਸ ਨਹੀਂ ਹੋਈਆਂ। ਤੇ ਜਿਸ ਦਿਨ ਉਹ ਐਗਰੈਸਿਵਲੀ ਇੱਧਰ ਫੋਕਸ ਹੋਣਗੀਆਂ, ਤਬਦੀਲੀ ਉਦੋਂ ਹੀ ਆਏਗੀ, ਉਸ ਤੋਂ ਪਹਿਲੇ ਮੁਸ਼ਕਿਲ ਹੈ। ਬਿਲਕੁਲ ਬਿਲਕੁਲ ਭੈਣ ਜੀ ਥੈਂਕ ਯੂ ਸੋ ਮਚ ਫॉर योर टाइम ਕਿ ਤੁਸੀਂ ਇਸ ਦਿਨ ਦੇ ਮੌਕੇ ਸਪੈਸ਼ਲੀ ਸਿੱਖ ਹਿਸਟਰੀ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਅਹਿਮੀਅਤ ਦੱਸੀ। ਐਂਡ ਇਸ ਦਿਨ ਦੇ ਮੌਕੇ ਆਈ ਜਸਟ ਵਾਂਟ ਟੂ ਅਪਰੀਸ਼ੀਏਟ ਯੂਰ ਵਰਕ ਥਰੂ ਯੂਰ ਵੈਰੀ ਸਟਰੋਂਗ ਵੂਮਨ ਐਂਡ ਲੋਟ ਆਫ ਲੇਡੀਜ਼ ਦੇ ਲੁੱਕ ਅਪ ਟੂ ਯੂ, ਕਿਉਂਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹਰ ਮੁੱਦੇ ਦੇ ਉੱਪਰ ਆਪਣਾ ਸਟਰੋਂਗ ਸਟੈਂਡ ਵੀ ਲੈਂਦੇ ਹੋ ਅਤੇ ਯੂ ਡੋਂਟ ਲੈਟ ਐਨੀਵਨ ਚੇਂਜ ਯੂਰ ਮਾਈਂਡ। ਵੈਨ ਯੂ ਨੋ ਦੈਟ ਯੂ ਆਰ ਰਾਈਟ, ਯੂ ਆਲਵੇਜ਼ ਟੇਕ ਅ ਬੋਲਡ ਸਟੈਂਡ। ਸੋ ਵੀ ਰੀਅਲੀ ਅਪਰੀਸ਼ੀਏਟ ਦੈਟ ਟੂ। ਯੂ ਆਰ ਵੈਰੀ ਸਟਰੋਂਗ ਵੂਮਨ, ਸੋ ਥੈਂਕ ਯੂ ਸੋ much for that ਭੈਣ ਜੀ। ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਸਿੱਖ ਹਿਸਟਰੀ ਦੇ ਉੱਪਰ ਔਰਤਾਂ ਦੀ ਅਹਿਮੀਅਤ ਬਾਰੇ ਜਿਹੜੀ ਸਾਡੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I'm really humbled.
ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।